ਪੰਜਾਬ ਦੇ ਵਿੱਚ ਕੋਈ ਆ ਜਾਏ, ਕੁਮਾਰ ਆ ਜਾਏ, ਮੁਹੰਮਦ ਆ ਜਾਏ, ਸਿੰਘ ਆ ਜਾਏ, ਕੋਈ ਫਰਕ ਨਹੀਂ ਪੈਗਾ ਕਿਉਂਕਿ ਪੰਜਾਬ ਆਲਰੇਡੀ ਜਿਹੜਾ ਹੈ ਉਹ ਗਵਰਨ ਹੀ ਐਡਮਿਨਿਸਟਰ ਹੀ ਹੋ ਰਿਹਾ ਹੈ। ਉਹ ਆਲਰੇਡੀ ਏਜੰਸੀਆਂ ਔਰ ਇਹਨਾਂ ਦੇ ਵੱਲੋਂ ਇਹ ਮੈਟਰ ਨਹੀਂ ਕਰਦਾ ਕਿ ਵੀ 90s ਦੇ ਵਿੱਚ ਗਵਰਨਮੈਂਟ ਕਿਹਦੀ ਸੀ ਤਾਂ ਅੱਜ ਕਿਹਦੀ ਹੈ। ਵੀ ਮੁਲਕ ਨੂੰ ਤਾਂ ਡੀਪ ਸਟੇਟ ਚਲਾਉਂਦੀ ਹੈ ਤੇ ਡੀਪ ਸਟੇਟ ਦੀਆਂ ਪਾਲਿਸੀਜ਼ ਉਹੀ ਰਹਿੰਦੀਆਂ ਨੇ ਜੋ ਉਹਨਾਂ ਨੇ ਟਾਰਗੇਟ ਕੀਤਾ ਹੋਇਆ ਹੈ ਵੀ ਕਿਸ ਕਮਿਊਨਿਟੀ ਨੂੰ ਖਤਮ ਕਰਨਾ ਹੈ, ਕਿਹਨੂੰ ਮਾਰਨਾ ਹੈ, ਕੀ ਤੌਰ ਤਰੀਕੇ ਨੇ। ਵਿਕਟਮ ਵੀ ਸਿੱਖ ਹੈ, ਮਾਰਨ ਵਾਲੇ ਕ੍ਰਿਮੀਨਲ ਵੀ ਸਾਰੇ ਜਿਹੜੇ 18 16 ਸਾਲਾਂ ਦੇ ਮੁੰਡਿਆਂ ਨੂੰ ਕਿਹਨੇ ਪਾਸਪੋਰਟ ਦੇ ਉਹਨਾਂ ਦੇ ਉੱਤੇ ਕ੍ਰਿਮੀਨਲ ਕੇਸ ਉੱਥੇ ਬਣਾਏ, ਪਹਿਲਾਂ ਫਿਰ ਕ੍ਰਿਮੀਨਲ ਕੇਸ ਬਣਾ ਕੇ ਉਹਨਾਂ ਦੇ ਪਾਸਪੋਰਟ ਬਣਾਏ। ਉਹਨਾਂ ਨੇ ਕਿਹਾ ਜੀ ਜੇ ਤੁਸੀਂ ਉੱਥੇ ਆਹ ਕਾਰਵਾਈਆਂ ਨਾ ਕੀਤੀਆਂ ਤੇ ਅਸੀਂ ਇੱਥੇ ਮਾਰ ਦਿਆਂਗੇ ਜਾਂ ਫੜ ਲਾਂਗੇ ਤੁਹਾਡੇ ਘਰ ਵਾਲੇ। ਸੋ ਇਹ ਗੈਂਗਸਟਰ ਕੋਈ ਰਿਕਰੂਟ ਇਹ ਨਹੀਂ ਹੈ ਵੀ ਇਹਨਾਂ ਨੇ ਕੋਈ ਦਫ਼ਤਰ ਖੋਲ੍ਹਿਆ ਸੀ ਉੱਥੇ ਭਰਤੀ ਹੋਈ। ਇਹ ਸਾਰੀਆਂ ਇੰਡੀਅਨ ਏਜੰਸੀਆਂ NIA ਰॉ ਨੇ ਇਸ ਪੰਜਾਬ ਪੁਲਿਸ ਦੇ ਜਿਹੜਾ ਕਰਪਟ ਕ੍ਰਿਮੀਨਲ ਨੈਟਵਰਕ ਹੈ ਇਹਨੂੰ ਵਰਤਿਆ ਰਿਕਰੂਟ ਕਰਨ ਲਈ ਵੀ, ਬਾਹਰ ਭਜਵਾਉਣ ਲਈ ਵੀ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84 TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਆਪਰੇਸ਼ਨ ਹਾਰਡਬਾਲ ਦੇ ਤੱਥਾਂ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਪੰਜਾਬ ਪੁਲਿਸ ਦਾ ਇੱਕ ਸੀਨੀਅਰ ਆਫੀਸਰ ਵੀ ਇੰਟਰਨੈਸ਼ਨਲ ਕ੍ਰਾਈਮ ਨੈਟਵਰਕ ਦਾ ਹਿੱਸਾ ਹੈ। ਇਸ ਨੂੰ ਲੈ ਕੇ ਪੰਜਾਬ ਵਿਚਲੀਆਂ ਸਿਆਸੀ ਧਿਰਾਂ ਗੰਦੀ ਸਿਆਸਤ ਵਾਲੇ ਬਿਆਨਬਾਜ਼ੀ ਤੇ ਉਤਰ ਆਈਆਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜਾ ਆਪਰੇਸ਼ਨ ਹਾਰਡਬਾਲ ਦਾ ਹੀ ਅਸੀਂ ਜ਼ਿਕਰ ਕਰ ਰਹੇ ਹਾਂ ਇਸ ਤੀਸਰੇ ਸੈਗਮੈਂਟ ਦੇ ਵਿੱਚ ਵੀ। ਅੱਛਾ। ਕਿਉਂਕਿ ਇਸ ਦੀਆਂ ਇੰਪਲੀਕੇਸ਼ਨਸ ਸਿਰਫ ਕੰਟਰੀ ਬੇਸਡ ਨਹੀਂ ਨੇ, ਜਾਂ ਜਿਵੇਂ ਅਕ੍ਰੋਸ ਦਾ ਕੰਟੀਨੈਂਟਸ ਯੂਰਪ, ਏਸ਼ੀਆ ਔਰ ਨਾਰਥ ਅਮਰੀਕਾ ਉਹ ਪ੍ਰਭਾਵਿਤ ਹੋਏ ਨੇ। ਪੰਜਾਬ ਕਿਉਂਕਿ 2027 ਦੀਆਂ ਚੋਣਾਂ ਵੱਲ ਹੁਣ ਸਾਰੀ ਜਿਹੜੀ ਹੈ ਉਹ ਪੇਸ਼ਕਦਮੀ ਸਾਰੀਆਂ ਧਿਰਾਂ ਵੱਲੋਂ ਹੋ ਰਹੀ ਹੈ। ਉਸ ਕਿਸਮ ਦਾ ਨੈਰੇਟਿਵ ਸਿਰਜਿਆ ਜਾ ਰਿਹਾ ਹੈ। ਸ਼ਾਇਦ 17 ਜੁਲਾਈ ਨੂੰ ਜਾਂ 19 ਜੁਲਾਈ ਨੂੰ ਮੋਦੀ ਵੀ ਪੰਜਾਬ 'ਚ ਆ ਰਿਹਾ, ਕੋਈ ਰੇਲਵੇ ਸਟੇਸ਼ਨ ਦਾ ਉਦਘਾਟਨ ਕਰਨ ਦੇ ਨਾਂ ਥੱਲੇ ਚੋਣ ਦਾ ਉਹ ਬਿਗਲ ਵਜਾਉਣ ਦੇ ਲਈ। ਉਸ ਤੋਂ ਪਹਿਲਾਂ ਵੀ ਅਸੀਂ ਦੇਖ ਰਹੇ ਹਾਂ ਕਿ BJP ਦੇ ਪ੍ਰੈਜ਼ੀਡੈਂਟ ਨੇ ਵੀ ਗੇੜੇ ਮਾਰੇ ਨੇ, ਕਾਂਗਰਸ ਵਾਲੇ ਵੀ ਜਿਹੜੇ ਨੇ ਉਹਨਾਂ ਨੇ ਉਹ ਭਾਵੇਂ ਇੱਕ ਦੂਜੇ ਦੇ ਸਿਰ 'ਚ ਹੀ ਸਵਾਹ ਪਾ ਰਹੇ ਨੇ। ਜੇ ਕਿਹਨੂੰ ਚੰਨੀ ਨੇ ਕੀ ਕਿਹਾ ਤੇ ਬਾਜਵੇ ਨੇ ਕੀ ਕਿਹਾ ਤੇ ਉਹ ਦੂਸਰਾ ਜਿਹੜਾ ਵੜਿੰਗ ਹੈ, ਅੜਿੰਗ ਵੜਿੰਗ, ਉਹਨੇ ਕੀ ਕਿਹਾ, ਉਹ ਆਪਣੇ ਕੰਮ 'ਚ ਲੱਗੇ ਹੋਏ ਨੇ। ਹੁਣ ਇਸ ਸਾਰੇ ਦੇ ਵਿੱਚ ਦੇਖੋ, ਇਹ ਜਿਹੜਾ ਜੋ ਕੁਛ ਵੀ ਅਸੀਂ ਇੰਟਰਨੈਸ਼ਨਲ ਕ੍ਰਿਮੀਨਲ ਐਕਟੀਵਿਟੀ ਜਿਹੜੀ ਕਿ ਇਨਫੈਕਟ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਸੌਖਾ ਬਣਾਉਣ ਦੇ ਲਈ ਜਾਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਨਿਸ਼ਾਨੇ ਨੂੰ ਹਾਸਲ ਕਰਨ ਦੇ ਲਈ ਟਰਾਂਸਨੈਸ਼ਨਲ ਕ੍ਰਾਈਮ ਸਿੰਡੀਕੇਟ, ਇਹ ਸਿੰਡੀਕੇਟ ਲਫ਼ਜ਼ ਵੀ ਕੱਲ੍ਹ ਏਜੰਸੀਆਂ ਨੇ ਵਰਤਿਆ ਆਪਣੀ ਪ੍ਰੈਸ ਬਰੀਫਿੰਗ, ਇਹ ਕ੍ਰੀਏਟ ਕੀਤਾ ਗਿਆ। ਇਸ ਸਭ ਦਾ ਸੰਬੰਧ ਤਾਂ ਉਹ ਸਾਡੇ ਨਿੱਕੇ ਜਿਹੇ ਪੰਜਾਬ ਨਾਲ ਹੀ ਹੈ। ਉਹ ਜਿਹੜਾ 50,300 ਸਕੁਅਰ ਕਿਲੋਮੀਟਰ ਦਾ ਏਰੀਆ ਜਿਸ ਦੇ ਵਿੱਚ ਇਹਨਾਂ ਨੇ ਪਿਛਲੇ 42 ਸਾਲਾਂ ਦੇ ਵਿੱਚ ਇੱਕ ਤੋਂ ਬਾਅਦ ਇੱਕ ਨਸਲਕੁਸ਼ੀ ਕੀਤੀ ਹੈ। ਡਰੱਗਸ ਦੇ ਨਾਲ ਕਿੰਨੇ ਮਾਰੇ ਨੇ, ਕਿਵੇਂ ਉੱਥੇ ਲੁੱਟ ਖਸੁੱਟ ਪਾਈ ਹੈ, ਕਿਵੇਂ ਜੌਬ ਓਪਰਚੁਨਿਟੀਜ਼ ਖਤਮ ਕਰ ਦਿੱਤੀਆਂ। ਔਰ ਜਿਵੇਂ ਇਸ ਰਿਪੋਰਟ ਦੇ ਵਿੱਚ ਵੀ ਸੀ ਕਿ ਵੀ ਇਹ ਜਿਹੜੇ ਗੈਂਗਸਟਰ ਜਾਂ ਦੂਜੇ ਨੇ ਮਾਈਨਰ ਮੁੰਡੇ, ਸਿੱਖ ਮੁੰਡਿਆਂ ਨੂੰ ਜਿਹੜਾ ਉਹ ਹਾਇਰ 14, 15, 16 ਸਾਲ ਦੇ ਰੀਜ਼ਨ ਕਿ ਜੇ ਫੜੇ ਗਏ ਤਾਂ ਮਾਈਨਰ ਹੋਣ ਦੇ ਨਾਤੇ ਸਜ਼ਾ ਨਹੀਂ ਮਿਲੇਗੀ, ਘੱਟ ਜਾਏਗੀ ਸਜ਼ਾ, ਜਾਂ ਮਾਈਨਰ ਨੂੰ ਮਾਈਨਰ ਫੈਸਿਲਿਟੀ 'ਚ ਭੇਜ ਦਿੰਦੇ ਨੇ। ਸੋ ਮਤਲਬ ਇਕੱਲਾ ਇਹ ਨਹੀਂ ਹੈ ਵੀ ਉਹਨਾਂ ਨੇ ਜਿਹੜੇ ਆਲਰੇਡੀ ਪਲੇ ਪੜਾਏ ਸੀ ਉਹਨਾਂ ਨੂੰ ਅਣਪਛਾਤੀਆਂ ਲਾਸ਼ਾਂ ਬਣਾਇਆ, ਜਿਹੜੇ ਉਸ ਪਾਸੇ ਤੁਰ ਰਹੇ ਸੀ ਉਹਨਾਂ ਨੂੰ ਬੇਰੁਜ਼ਗਾਰ ਕੀਤਾ, ਮਜਬੂਰ ਕੀਤਾ ਕਿ ਉਹ ਮੁਲਕ ਛੱਡ ਕੇ ਤੁਰ ਜਾਣ। ਈਵਨ ਜਿਹੜੇ ਗਰੋਇੰਗ ਨੇ ਅਜੇ, ਜਿਨ੍ਹਾਂ ਨੇ 18 ਸਾਲ ਵੀ ਪੂਰੇ ਨਹੀਂ ਕੀਤੇ ਜ਼ਿੰਦਗੀ ਦੇ, ਅਜੇ ਉਹ
ਜਿਹਨੂੰ ਇਹ ਕਹੋ ਕਿ ਵੀ ਅਜੇ ਫੁੱਲ ਖਿੜਿਆ ਹੀ ਨਹੀਂ ਹੈ, ਪਰ ਜਵਾਨੀ 'ਚ ਵੀ ਨਹੀਂ ਆਏ ਹੈ, ਉਹਨਾਂ ਨੂੰ ਇਸ ਪਾਸੇ ਲਾਣਾ। ਔਰ ਕਿਵੇਂ ਡਰੱਗਸ ਪੰਜਾਬ ਦੇ ਵਿੱਚ ਲਿਆ ਕੇ ਪੰਜਾਬ ਨੂੰ ਡਰੱਗੀ, ਫਿਰ ਤੁਸੀਂ ਫਿਲਮ ਬਣਾ ਦਿਓ ਜੀ ਉੜਤਾ ਪੰਜਾਬ, ਫਿਰ ਤੁਸੀਂ ਉਹ ਸਾਰੇ ਦੇ ਨਾਲ ਜੋੜ ਕੇ ਉਹਨੂੰ ਜਿਹੜੇ ਬਚ ਗਏ ਨੇ ਜਾਂ ਜਿਹੜੇ ਜਾਨ ਬਚਾ ਕੇ ਖੱਬੇ ਸੱਜੇ ਗਏ ਉਹਨਾਂ ਨੂੰ ਤੁਸੀਂ ਧੁਰੰਦਰ ਵਰਗੀਆਂ ਫਿਲਮਾਂ ਬਣਾ ਕੇ ਜਿਹੜਾ ਉਹ ਕਿਰਦਾਰ ਦਿਖਾਓ ਕਿ ਜੀ ਉਹ ਹੈ। ਔਰ ਈਵਨ ਮੈਂ ਦੇਖ ਰਿਹਾ ਸੀ ਉਹਨਾਂ ਦੀ ਰਿਪੋਰਟਿੰਗ ਕਿ ਜੀ ਇਹ ਜਿਹੜੇ ਪੰਜਾਬ ਦੇ ਗੈਂਗਸਟਰਸ ਨੇ ਇਹਨਾਂ ਨੇ ਤਾਂ ਲਾਈਕ ਦਾਊਦ ਇਬਰਾਹਿਮ, ਕਿਉਂਕਿ ਜਦੋਂ ਤੱਕ ਕਿਸੇ ਮੁਸਲਮਾਨ ਨੂੰ ਜਾਂ ਇਨਵੋਕ ਨਾ ਕਰਨ ਇਹਨਾਂ ਦਾ ਨੈਰੇਟਿਵ ਕੰਪਲੀਟ ਨਹੀਂ ਹੁੰਦਾ, ਉਹਨਾਂ ਨਾਲ ਵੀ ਜੋੜਨਾ ਇਹਨਾਂ ਨੂੰ। ਬਿਲਕੁਲ ਹਾਲਾਤ ਇਹ ਨੇ ਵੀ ਇੰਨੇ ਚੈਲੰਜ, ਇਸ ਸਭ ਦੇ ਬਾਵਜੂਦ ਗੱਲ ਜਦੋਂ ਤੁਸੀਂ ਇਹ ਦੇਖੋ ਕਿ ਵੀ ਅੱਜ ਵੀ ਸਰ ਬਲਵਿੰਦਰ ਸਿੰਘ ਚੱਠਾ ਉਹਨਾਂ ਦੇ ਨਾਲ ਗੱਲਬਾਤ ਹੋ ਰਹੀ ਸੀ ਕਿ ਵੀ ਆ ਜੋ ਵਾਪਰਿਆ, ਜਿਹੜੀ ਇੰਨੀ ਵੱਡੇ ਲੈਵਲ ਦੀ ਇਨਵੈਸਟੀਗੇਸ਼ਨ ਜਿਹਨੇ ਸਾਰੇ ਭੇਤ ਖੋਲ੍ਹੇ ਨੇ, ਇਹਦੇ ਲਈ ਅਸੀਂ ਤਾਂ ਕੁਝ ਨਹੀਂ ਕੀਤਾ। ਇਹ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਹੀ ਜਿਹੜੀ ਸੱਚ ਹੱਕ ਇਨਸਾਫ ਦੇ ਰਸਤੇ ਤੇ ਤੁਰਨ ਵਾਲਿਆਂ ਦੀ ਅਰਦਾਸ ਹੈ, ਜਾਂ ਗੁਰੂ ਕਲਗੀਧਰ ਪਾਤਸ਼ਾਹ ਦਾ ਬਿਰਧ ਹੈ ਕਿ ਬਈ ਪੰਥ ਖਾਲਸਾ ਖੇਤੀ ਮੇਰੀ ਹੋਂ ਸੰਭਾਲ ਕਰੋ ਤੇ ਸਕੇਰੀ। ਨਹੀਂ ਤਾਂ 42 ਸਾਲਾਂ 'ਚ ਇੰਨੇ ਜ਼ਖਮ, ਇੰਨੇ ਵਾਰ ਕੀਤੇ ਨੇ, ਇੰਨੇ ਪਾਸਿਆਂ ਤੋਂ ਹਮਲੇ ਕਿ ਵੀ ਉਹ ਕਦੇ ਸੁਣਦੇ ਹੁੰਦੇ ਸੀ ਫਰੇਜ਼ ਕਿ ਕੱਲੀ ਜਿੰਦ ਸਾਰਾ ਤਖਤ ਹਜ਼ਾਰਾ ਲੈ ਦੇ ਕੇ ਕਿ ਨਾ, ਔਰ ਉਸੇ ਹੀ ਪੰਜਾਬ ਦਾ ਜਿਹੜਾ ਇਹਨਾਂ ਨੂੰ ਖੌਫ ਹੈ ਇਹ ਬਹਿਣ ਨਹੀਂ ਦਿੰਦਾ ਹੈ, ਕਿਉਂਕਿ ਇਹਨਾਂ ਨੂੰ ਅਲਟੀਮੇਟਲੀ, ਕਿਉਂਕਿ ਉਸ ਧਰਤੀ ਦੇ ਉੱਤੇ ਉਹਨਾਂ ਨੂੰ ਪਤਾ ਹੈ ਕਿ ਸਤਿਗੁਰਾਂ ਦੀ ਕਮਾਈ, ਡਿਫਾਇੰਸ, ਚੈਲੰਜ, ਔਰ ਸਾਹਮਣੇ ਦੁਨੀਆ ਨੇ ਜਲਵਾ ਵੀ ਦੇਖਿਆ ਕਿ ਭਾਈ ਕਿਵੇਂ 21 ਮਹੀਨੇ ਚੱਲੀ ਕਿਸਾਨ ਮੂਵਮੈਂਟ ਨੇ। ਉਹ ਮੋਦੀ ਹੈ ਤਾਂ ਮੁਮਕਿਨ ਹੈ, झुकने वाला नहीं है, कोई झुकाने वाला नहीं है, लेकिन ਤਿੰਨੋਂ ਕਾਨੂੰਨ ਵੀ ਵਾਪਸ ਲਏ, ਮਾਫੀ ਵੀ ਮੰਗੀ। ਉਹ ਸਾਡੀ ਜਿੱਤ ਵੀ ਹੈ, ਹਾਲਾਂਕਿ ਉਹਨੂੰ ਹਾਈਜੈਕ ਕਰ ਲਿਆ ਕਾਮਰੇਡਾਂ ਨੇ, ਲੇਕਿਨ ਉਸ ਦਾ ਪੋਸਟ ਇਹ ਹੈ ਕਿ ਵੀ ਇਹਨਾਂ ਨੇ ਇੰਨੀਆਂ ਮਾਰੂ ਨੀਤੀਆਂ ਬਣਾਈਆਂ, ਕਿਵੇਂ ਅਕਾਲੀਆਂ ਦੇ ਨਾਲੋਂ ਵੀ ਜਿਨ੍ਹਾਂ ਨੂੰ ਵਰਤ ਕੇ ਉਹ ਤਾਂ ਉਹਨਾਂ ਨੇ ਹਰ ਰੀਜਨਲ ਪਾਰਟੀ ਦਾ ਜਿਹੜਾ ਭੋਗ ਪਾਇਆ ਹੀ ਪਾਇਆ, ਲੇਕਿਨ ਪੰਜਾਬ ਦੇ ਵਿੱਚ 2027 ਤੱਕ ਪਹੁੰਚਣ ਦੇ ਲਈ ਜਿਹੜੀ ਬੀਜੇਪੀ ਕਿਸ ਕਦਰ ਜਿਹੜੀ ਆ ਉਹ ਪੱਬਾਂ ਭਾਰ ਹੋਈ ਆ, ਉਹਦਾ ਅਸੀਂ ਜ਼ਿਕਰ ਕਰਦੇ। ਪਰ ਇਸ ਸਾਰੀ ਇਨਵੈਸਟੀਗੇਸ਼ਨ 'ਚ ਇੱਕ ਗੱਲ ਹੋਰ ਸਾਹਮਣੇ ਆਈ, ਜਦੋਂ ਅਸੀਂ ਪੰਜਾਬ ਦੇ ਵਿੱਚ ਜਿਹੜਾ ਦੌਰ 80s 90s ਦਾ, ਉਹਦੇ 'ਚ ਪੰਜਾਬ ਪੁਲਿਸ ਦੇ ਭ੍ਰਸ਼ਟ ਤਰੀਕੇ, ਉਹਨਾਂ ਦਾ ਜਿਹੜਾ ਜੇ 50,000 ਤੋਂ ਜ਼ਿਆਦਾ ਬਾਉਂਟੀਜ਼ ਪੰਜਾਬ ਪੁਲਿਸ ਨੇ ਲਈਆਂ ਸਿੱਖ ਨੌਜਵਾਨਾਂ ਨੂੰ ਮਾਰਨ ਦੇ, ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਸੀ। ਕੁਛ ਹਾਲਤਾਂ 'ਚ ਇਹ ਵੀ ਕੇਸ ਸਾਹਮਣੇ ਆਇਆ ਵੀ ਜਿਹਨੂੰ ਮਾਰਿਆ ਉਹਦਾ ਮੁੱਲ ਵੱਟ ਲਿਆ ਕਿ ਇੰਨਾ ਉਹ ਬੰਦਾ ਜਿਹੜਾ ਉਹ ਮਰਿਆ ਹੀ ਨਹੀਂ ਸੀ ਅਜੇ। ਸੋ ਮਤਲਬ ਇਹੀ ਨਹੀਂ ਵੀ ਉਹਦਾ ਪੈਸੇ ਖਾ ਗਏ, ਈਵਨ ਕਿਸੇ ਬੇਗੁਨਾਹ ਨੂੰ ਮਾਰ ਦਿੱਤਾ, ਅਸਲੀ ਬੰਦਾ ਜਿਹੜਾ ਉਹ ਬਾਹਰ ਹੈ। ਫਿਰ ਉਹਨਾਂ 'ਚੋਂ ਵੀ ਕਿੰਨਿਆਂ ਨੂੰ ਜਦੋਂ ਇਹਨੇ ਵਿਰਕ, ਜਿਸ ਦੇ ਉੱਤੇ ਅਟੈਕ ਵੀ ਹੋਇਆ ਸੀ ਜਦੋਂ ਦਰਬਾਰ ਸਾਹਿਬ ਰੇਕੀ ਕਰਨ ਗਿਆ ਹੋਇਆ ਸੀ, ਬਾਅਦ ਦੇ ਵਿੱਚ DGP ਬਣਿਆ ਪੁਲਿਸ, ਉਹਨੇ ਪ੍ਰੈਸ ਕਾਨਫਰੰਸ ਸੁੱਖੀ ਕਾਲੋਂ ਜਦੋਂ ਸਾਹਮਣੇ ਆਇਆ ਕਿ ਭਾਈ ਉਹ ਕਿਵੇਂ, ਉਹ ਤਾਂ ਉਹਦੀ ਵਿਰਕ ਦੀ ਕੈਟ ਹੈ, ਤੇ ਉਹਨੇ ਵਿਰਕ ਨੇ ਕਿਹਾ ਸੀ ਵੀ ਅਸੀਂ 300 ਦੇ ਕਰੀਬ ਕੈਟਾਂ ਜਿਹੜੀਆਂ ਨੇ ਉਹ ਬਾਹਰ ਸੈਟਲ ਕੀਤੀਆਂ। ਹੁਣ ਉਹ ਇੱਕ ਆਪਣਾ ਕੰਮ ਕਰ, ਹੁਣ ਇਹ ਜਿਹੜਾ ਇੰਨਾ ਵੱਡਾ ਨੈਟਵਰਕ ਹੈ ਇਹਨਾਂ ਦਾ ਜਿਹੜਾ ਕ੍ਰਿਮੀਨਲਸ ਦਾ, ਉਹਨੂੰ ਕੋਈ ਤਾਂ ਸਸਟੇਨ ਕਰਦਾ, ਕਮਿਊਨੀਕੇਸ਼ਨ ਲੈਵਲ ਉਹ ਟਰਸਟਵਰਦੀਆਂ ਦੇ ਨਾਲ ਹੀ ਕਰਦੇ ਨੇ। ਸੋ ਪੰਜਾਬ ਪੁਲਿਸ ਨੂੰ ਕ੍ਰਿਮੀਨਲਾਈਜ਼ ਕਰਨਾ, ਉਹਨਾਂ ਤੋਂ ਕੰਮ ਲੈਣੇ, ਜੇ ਬੰਦਾ ਮਾਰਨ ਤੋਂ ਵੱਧ ਕੇ ਵੱਡਾ ਹੋਰ ਕੀ ਕ੍ਰਿਮੀਨਲ ਐਕਟ ਹੋ ਸਕਦਾ। ਤੇ ਜੇ ਬੰਦੇ ਮਰੇ ਦੇ ਉੱਤੇ ਹਿੱਕ ਤੇ ਪੈਰ ਰੱਖ ਕੇ ਸ਼ਰਾਬ ਦਾ ਪੈਗ ਲਾ ਰਹੇ ਹੋਣ ਔਰ ਆਪਣੀਆਂ ਜੀਪਾਂ 'ਚ ਬਿਠਾ ਕੇ ਨੌਜਵਾਨਾਂ ਨੂੰ ਲਿਜਾ ਰਹੇ ਨੇ ਔਰ ਉਹਨੂੰ ਕਹਿ ਰਹੇ ਨੇ ਜਿਹੜਾ ਤੂੰ ਪਾਠ ਪੂਠ ਕਰਨਾ ਹੈ, ਇਹ ਆਮ ਬੋਲੀ ਸੀ, ਪਾਠ ਪੂਠ ਕਰਨਾ ਕਰ ਲੈ, ਅੱਜ ਤੈਨੂੰ ਰਾਤ ਮਾਰ ਦੇਣਾ ਸੀ, ਹਾਂਜੀ। ਔਰ ਫਿਰ ਉੱਥੇ ਲਿਜਾ ਕੇ ਜਿਹੜਾ ਕੋਈ ਜ਼ਿਆਦਾ ਕਰ ਰਿਹਾ ਉਹਨੂੰ ਕਹਿ ਰਿਹਾ ਕਿ ਭਾਈ ਦੇਖ ਅਸੀਂ ਤਾਂ ਤੈਨੂੰ ਨਹੀਂ ਸੀ ਮਾਰਨਾ ਚਾਹੁੰਦੇ, ਪਰ ਅੱਜ ਇਹ ਹਰੀ ਕੇ ਪੱਤਣ ਦੀਆਂ ਮੱਛੀਆਂ ਭੁੱਖੀਆਂ ਨੇ। ਇਹ ਡਾਇਲੌਗ ਆਮ ਜਿਨ੍ਹਾਂ ਦੇ ਕੰਨਾਂ 'ਚ ਪਏ ਕੀਤੇ। ਹੁਣ ਉਹੀ ਪੁਲਿਸ ਫੋਰਸ ਜਿਹੜੇ ਯੂਨੀਫਾਰਮਡ ਕ੍ਰਿਮੀਨਲਸ ਹੈ, ਤਾਂ ਵੈਸੇ ਹੀ ਕ੍ਰਿਮੀਨਲ ਸੁਸਾਇਟੀ ਹੈ, ਪਰ ਇਹ ਕ੍ਰਿਮੀਨਲਸ ਇਨ ਯੂਨੀਫਾਰਮ ਜਿਹੜੇ ਫਿਰ ਕੁਰਸੀ ਤੇ ਬਹਿ ਕੇ ਕੀ ਕਰਦੇ ਨੇ, ਸਾਰੀ ਰਿੰਗ ਦੇ ਵਿੱਚ ਜਿਹੜਾ ਤੀਸਰਾ ਨਾਂ ਜਿਨ੍ਹਾਂ ਦੀ ਐਕਸਟ੍ਰੈਡੀਸ਼ਨ ਵੀ ਅਲਟੀਮੇਟਲੀ ਮੰਗੀ ਗਈ ਹੈ, ਗੁਰਿੰਦਰਜੀਤ ਸਿੰਘ ਨਾਗਰਾ, ਜਿਹੜਾ ਟਾਂਡੇ ਦੇ ਵਿੱਚ ਪੁਲਿਸ ਇੰਸਪੈਕਟਰ ਲੱਗਾ ਹੋਇਆ ਔਰ ਮਿਆਣੀ ਦੇ ਵਿੱਚ ਕੋਈ
ਮਰਡਰ ਦੇ ਵਿੱਚ ਜਿਹੜਾ ਉਸਨੇ ਬਾਹਰਲੇ ਜਿਹੜੇ ਨੇ ਲੋਕ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼, $4 ਲੱਖ ਦੀ ਮੰਗ, ਇਹ ਸਾਰੇ ਨੂੰ ਹੁਣ ਚਾਹੀਦਾ ਤਾਂ ਇਹ ਹੈ ਕਿ ਭਾਈ ਇੱਕ ਪਾਸੇ ਤਾਂ ਜਿਹੜੀ ਫਿਲਮ ਸਤਲੁਜ ਨਾਂ ਦੀ ਜਿਹੜਾ ਸਿਰਫ ਇੱਕ ਲਿਮਿਟਿਡ ਰੋਲ ਦੇ ਵਿੱਚ ਪੁਲਿਸ ਦਾ ਜਿਹੜਾ ਕੰਮ ਹੈ, ਝੂਠੇ ਪੁਲਿਸ ਮੁਕਾਬਲਿਆਂ ਦਾ ਜਾਣ ਉਹਨੂੰ ਹੀ ਦਰਸਾ ਰਹੀ ਹੈ, ਉਸ ਨੂੰ ਡਿਫੈਂਡ ਕਰਨ ਵਾਲੇ ਆ ਗਏ। ਹੁਣ ਉਹਦਾ ਬੁੱਚੜ ਬੇਅੰਤੇ ਦਾ ਪੋਤਾ ਰਵਨੀਤ ਬਿੱਟੂ ਕਹਿੰਦਾ ਸਟੋਰੀ ਇਜ਼ ਨਾਟ ਕੰਪਲੀਟ, ਤੁਸੀਂ ਕੰਪਲੀਟ ਕਰ ਲਓ ਭਾਈ, ਬਣਾ ਲਓ। ਤੁਸੀਂ ਤਾਂ ਪੰਜਾਬ ਦਾ ਆਲਰੇਡੀ ਇਸ ਕਿਸਮ ਦੀਆਂ ਫਿਲਮਾਂ ਤੁਸੀਂ ਬਣਾਈਆਂ ਹੋਈਆਂ ਨੇ ਜਿਹਦੇ ਥੱਲੇ ਤੁਸੀਂ ਜਿਹੜਾ ਉਹ ਜਸਟੀਫਾਈ ਕੀਤਾ ਵੀ ਅਸੀਂ ਤਾਂ ਦੇਸ਼ ਦੀ ਏਕਤਾ ਅਖੰਡਤਾ ਬਚਾਈ। ਇਹ ਤਾਂ ਮਹਿਜ਼ ਇੱਕ ਬਾਇਓਪਿਕ ਹੈ ਜੀ। ਬਾਇਓਪਿਕ ਦਾ ਮਤਲਬ ਇੱਕ ਕਿਸੇ ਦੀ ਲਾਈਫ ਤੇ ਬੇਸਡ ਹੈ, ਜਸਵੰਤ ਸਿੰਘ ਖਾਲੜਾ ਦੀ ਲਾਈਫ ਤੇ ਬੇਸਡ ਹੈ। ਲੇਕਿਨ ਇਸ ਸਾਰੇ ਚੋਂ ਹੁਣ ਜਦੋਂ ਇਹਦਾ ਨਾਂ ਆਇਆ ਗੁਰਿੰਦਰਜੀਤ ਸਿੰਘ ਨਾਗਰਾ ਔਰ ਦੂਜਾ ਪਹਿਲਾਂ ਤਾਂ ਹੋਇਆ ਜੀ DIG ਰੇਂਜ ਜਲੰਧਰ ਰੇਂਜ ਕਮੇਟੀ ਬਣਾਤੀ, ਉਹਨੂੰ ਲਾਈਨ ਹਾਜ਼ਰ ਕਰ ਦਿੱਤਾ, ਡਿਊਟੀ ਤੋਂ ਭੇਜਤਾ, ਉਹ ਇੰਟਰਵਿਊ ਦੇ ਰਿਹਾ ਇੱਕ ਕਿਸੇ ਨੂੰ ਹੀ ਕਰ ਰਿਹਾ, ਨਾਲ ਉਹ ਕਹਿ ਰਿਹਾ ਸਬੂਤ ਤਾਂ ਦਿਓ, ਸਬੂਤ ਤਾਂ ਦਿਓ ਭਾਈ। ਉਹ ਸਬੂਤ ਤੈਨੂੰ ਜਿੱਦਣ ਤੇਰੇ ਗਲ 'ਚ ਸੰਗਲ ਪਾ ਕੇ ਲਿਆਉਣਗੇ ਉਦੋਂ ਤੈਨੂੰ ਸਬੂਤ ਵੀ ਦਿਖਾ ਦੇਣਗੇ ਅਦਾਲਤ ਦੇ ਵਿੱਚ। ਲੇਕਿਨ ਤੁਸੀਂ ਇਹ ਦੇਖੋ ਕਿ ਵੀ ਬਜਾਏ ਇਸ ਦੇ ਕਿ ਕੋਈ ਇਸ ਇਸ਼ੂ ਨੂੰ ਇਹ ਇਸ਼ੂ ਬਣਾਇਆ ਕਿ ਵੀ ਇਹ ਜਿਹੜੀ ਕ੍ਰਿਮੀਨਲਾਈਜੇਸ਼ਨ ਹੈ, ਜਿਹੜੀ ਤੁਸੀਂ 80s ਦੇ ਵਿੱਚ ਸਿੱਖਾਂ ਨੂੰ ਮਾਰਨ ਦੇ ਲਈ ਪੁਲਿਸ ਨੂੰ ਫੁੱਲ ਅਥਾਰਟੀ ਅਹੁਦੇ ਉਹਨਾਂ ਦੇ ਜਿਨ੍ਹਾਂ ਦੇ ਸਿਰਾਂ ਤੇ ਬਾਉਂਟੀਜ਼ ਰੱਖੇ, ਉਹਦਾ ਨਤੀਜਾ ਹੈ। ਔਰ ਇਸ ਨੂੰ ਉਹੀ ਏਜੰਸੀਆਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਖੁੱਲ੍ਹੀ ਛੁੱਟੀ ਦਿੱਤੀ ਸੀ ਪੁਲਿਸ ਨੂੰ ਕ੍ਰਾਈਮ ਕਰਨ ਦੀ, ਉਹੀ ਸੈਂਟਰਲ ਏਜੰਸੀਆਂ, ਉਦੋਂ ਤਾਂ ਰਾਹ ਸੀ, ਹੁਣ ਤਾਂ ਜਿਹੜੀ NIA ਬਣਾਈ ਹੋਈ ਹੈ ਪੰਜਾਬ ਦੇ 22-23 ਜ਼ਿਲ੍ਹਿਆਂ ਦੇ ਹਰ ਹੈੱਡਕੁਆਟਰ ਦੇ ਵਿੱਚ ਉਹਨਾਂ ਦਾ ਦਫ਼ਤਰ ਖੋਲ੍ਹਿਆ ਹੋਇਆ। ਇਹ ਗੁਰਿੰਦਰਜੀਤ ਸਿੰਘ ਨਾਗਰਾ ਆਪਣੀ ਮਰਜ਼ੀ ਨਾਲ ਕੰਮ ਕਰ ਰਿਹਾ ਨਹੀਂ, ਇਹ ਉਹੀ ਏਜੰਸੀਆਂ ਨੇ, ਉਹੀ ਸੈਂਟਰ ਦੀ ਹਕੂਮਤ ਹੈ। ਪੰਜਾਬ ਦੇ ਵਿੱਚ ਕੋਈ ਆ ਜਾਏ, ਕੁਮਾਰ ਆ ਜਾਏ, ਮੁਹੰਮਦ ਆ ਜਾਏ, ਸਿੰਘ ਆ ਜਾਏ, ਕੋਈ ਫਰਕ ਨਹੀਂ ਪਏਗਾ, ਕਿਉਂਕਿ ਪੰਜਾਬ ਆਲਰੇਡੀ ਜਿਹੜਾ ਉਹ ਗਵਰਨ ਹੀ ਐਡਮਿਨਿਸਟਰ ਹੀ ਹੋ ਰਿਹਾ, ਉਹ ਆਲਰੇਡੀ ਏਜੰਸੀਆਂ ਔਰ ਇਹਨਾਂ ਦੇ ਵੱਲੋਂ। ਔਰ ਇਸ ਦੇ ਉੱਤੇ ਜਿਹੜਾ ਹੁਣ ਜਦੋਂ ਇਹ ਸਾਹਮਣੇ ਆਇਆ ਤੇ ਸਿਆਸੀ ਧਿਰਾਂ ਨੇ ਆਪੋ ਆਪਣੇ ਤੀਰ ਕੱਢ ਲਏ। ਆਮ ਆਦਮੀ ਪਾਰਟੀ ਗਵਰਨਮੈਂਟ ਫੇਸਿਸ ਹੀਟ ਆਫਟਰ FBI ਨੇਮਸ ਪੰਜਾਬ ਇੰਸਪੈਕਟਰ ਇਨ ਇੰਟਰਨੈਸ਼ਨਲ ਐਕਸਟ੍ਰੈਕਸ਼ਨ ਪਲਾਟ। ਔਰ ਇਹਦੇ ਤੇ ਫਿਰ ਉਹ ਬਿਆਨਬਾਜ਼ੀਆਂ ਚੱਲ ਰਹੀਆਂ ਨੇ ਕਿ ਭਾਈ ਇਹ ਜਿਹੜਾ ਮਜੀਠੀਆ ਜਿਹੜਾ ਖੁਦ ਕ੍ਰਿਮੀਨਲ ਮਾਈਂਡਡ ਹੈ, ਉਹਨੇ ਕਿਹਾ ਕਿ ਜੀ if the FBI takes this inspector to the United States, the alleged Aam Aadmi Party gangster and Punjab police nexus will be exposed before the world, something many have been demanding. ਉਹ ਕਹਿੰਦਾ ਜੀ ਜਦੋਂ ਗਿਆ ਉੱਥੇ ਇਹਨੂੰ ਲੈ ਗਏ ਐਕਸਟ੍ਰਾਡਾਈਟ ਕਰਕੇ, ਉੱਥੇ ਜਾ ਕੇ ਫਿਰ ਆਮ ਆਦਮੀ ਪਾਰਟੀ ਦਾ ਤੇ ਕ੍ਰਿਮੀਨਲਸ ਦਾ ਕੀ ਨੈਕਸਸ ਹੈ ਉਹ ਐਕਸਪੋਜ਼ ਹੋਏਗਾ ਵੀ ਪਹਿਲਾ ਨੈਕਸਸ ਤਾਂ ਤੁਸੀਂ ਬਣਾਇਆ। ਅੱਛਾ, ਜੋ ਬਿਕਰਮ ਮਜੀਠੀਏ ਦੇ ਥੱਲੇ ਮਾਝੇ ਦਾ ਜਰਨੈਲ ਬਣ ਕੇ ਜਿਸ ਕਿਸਮ ਦਾ ਕ੍ਰਾਈਮ, ਡਰੱਗਸ, ਦੂਜੇ ਤੀਜੇ, ਹੁਣ BJP ਦਾ ਦੇਖ ਲਓ ਜਿਹੜਾ ਨਵਾਂ ਪਗੜੀ ਧਾਰੀ ਪ੍ਰਧਾਨ ਬਣਾਇਆ ਮਾਲਦਾਰ ਸਾਮੀ ਕੇਵਲ ਸਿੰਘ ਢਿੱਲੋਂ said the people of Punjab are demanding answers from a government that promised change but failed to deliver. Countless families have been devastated by drugs, gun violence and murders, yet the government continues to remain indifferent, he alleged in his statement. ਉਹ ਕਹਿੰਦਾ ਜੀ ਇਹ ਪੰਜਾਬ ਦੀ ਦੇਖੋ ਆਮ ਆਦਮੀ ਪਾਰਟੀ ਗਵਰਨਮੈਂਟ ਦੇ ਥੱਲੇ ਕੀ ਹੋ ਰਿਹਾ ਹੈ, ਲੋਕ ਚੇਂਜ ਚਾਹੁੰਦੇ ਨੇ, ਕਿੰਨੀਆਂ ਫੈਮਲੀਜ਼ ਡਰੱਗਸ, ਗਨ ਵਾਇਲੈਂਸ, ਉਹ ਡਰੱਗਸ ਕੌਣ ਲਿਆਂਦਾ ਹੈ, ਗਨਸ ਕੌਣ ਲਿਆਂਦਾ ਹੈ, ਜਿਸ ਸੈਂਟਰ 'ਚ ਤੁਹਾਡੀ ਹਕੂਮਤ ਹੈ BJP ਦੀ। ਕਿਉਂਕਿ ਇਹ ਠੀਕ ਕੱਲ ਕਿਸੇ ਦਾ ਇੱਕ ਕਾਮੈਂਟ ਸੀ, ਉਹਨੇ ਕਿਹਾ ਕਿ ਜੀ ਇਹ ਮੈਟਰ ਨਹੀਂ ਕਰਦਾ ਕਿ ਵੀ 90s ਦੇ ਵਿੱਚ ਗਵਰਨਮੈਂਟ ਕਿਹਦੀ ਸੀ ਤਾਂ ਅੱਜ ਕਿਹਦੀ ਹੈ, ਵੀ ਮੁਲਕ ਨੂੰ ਤਾਂ ਡੀਪ ਸਟੇਟ ਚਲਾਉਂਦੀ ਹੈ ਤੇ ਡੀਪ ਸਟੇਟ ਦੀਆਂ ਪਾਲਿਸੀਜ਼ ਉਹੀ ਰਹਿੰਦੀਆਂ ਨੇ ਜੋ ਉਹਨਾਂ ਨੇ ਟਾਰਗੇਟ ਕੀਤਾ ਹੋਇਆ ਹੈ ਵੀ ਕਿਸ ਕਮਿਊਨਿਟੀ ਨੂੰ ਖਤਮ ਕਰਨਾ ਹੈ, ਕਿਹਨੂੰ ਮਾਰਨਾ ਹੈ, ਕੀ ਤੌਰ ਤਰੀਕੇ ਨੇ, ਉੱਤੇ ਲੇਬਲ ਕਿਸੇ ਪਾਰਟੀ ਦਾ ਲੱਗ ਜਾਏ। ਔਰ BJP ਕਹਿ ਰਹੀ ਹੈ ਕਿ ਜੀ ਹੁਣ ਇਹ ਫੇਲ ਹੋਈ ਹੈ ਗਵਰਨਮੈਂਟ, ਇਹਨਾਂ ਸਾਰਿਆਂ ਦਾ ਸਾਨੂੰ ਮੌਕਾ ਦਿਓ, ਅਸੀਂ ਜਿਹੜਾ ਇਸ ਦੇ ਉੱਤੇ ਕੁਝ ਜਿਹੜਾ ਉਹ ਚੇਂਜ ਲਿਆਵਾਂਗੇ। ਇਸੇ ਤਰ੍ਹਾਂ ਕਾਂਗਰਸ ਦੀ ਸਟੇਟਮੈਂਟ ਹੈ। ਪਰ ਕੁੱਲ ਮਿਲਾ ਕੇ ਇਸ ਨੂੰ ਤੁਸੀਂ ਇਹ ਕਹੋ ਕਿ ਭਾਈ ਹਰ ਕੋਈ ਜਿਹੜਾ ਉਹ ਟਰਬਲਡ ਵਾਟਰਸ ਦੇ ਵਿੱਚ ਫਿਸ਼ਿੰਗ ਕਰਨਾ ਚਾਹੁੰਦਾ ਹੈ, ਕਿਸੇ ਨੂੰ ਪੰਜਾਬ ਦਾ ਦਰਦ ਨਹੀਂ ਹੈ। ਸਾਰੀਆਂ ਸਿਆਸੀ ਧਿਰਾਂ ਇਹ ਜਿਹੜੀਆਂ ਨੇ ਉਹ ਜਿਵੇਂ
ਅਕਾਲ ਤਖਤ ਦੇ ਜਥੇਦਾਰ ਦੇ ਹਵਾਲੇ ਨਾਲ ਹੁਣ ਤਾਂ ਵਿਚਾਰੇ ਚੜ੍ਹਾਈ ਕਰ ਗਏ। ਪ੍ਰੋਫੈਸਰ ਸੁਖਜਿੰਦਰ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨਾਲ ਉਹਨਾਂ ਦਾ ਸੰਬੰਧ ਸੀ, ਤੇ ਉਹ ਕਹਿੰਦੇ ਸੀ ਵੀ ਇੰਨੇ ਕਿੱਥੇ ਅਕਾਲ ਤਖਤ ਦੇ ਜਥੇਦਾਰ ਦਾ ਕੀ ਰੁਤਬਾ ਹੁੰਦਾ ਸੀ। ਹੁਣ ਹੁੰਦਾ ਇਹ ਹੈ ਵੀ ਇੱਕ ਦੀ ਪੱਗ ਲੈ ਰਹੀ ਹੈ, ਉਹ ਮਲਵਈ ਅੰਦਾਜ਼ ਦੀ ਪੰਜਾਬੀ 'ਚ, ਕਿ ਇੱਕ ਦੀ ਪੱਗ ਲੈ ਰਹੀ ਹੈ, ਦੂਸਰਾ ਕੋਲ ਬੈਠਾ ਵੀ ਮੇਰੇ ਸਿਰ ਤੇ ਧਰ ਦਿਓ। ਹੁਣ ਜਦੋਂ ਤੁਸੀਂ ਇਹ ਬੇਗੈਰਤੀ ਹੁੰਦੀ ਹੈ, ਔਰ ਇਹੀ ਕਾਰਨ ਹੈ ਜਦੋਂ ਤੁਸੀਂ ਰਿਲੀਜੀਅਸ ਇੰਸਟੀਟਿਊਸ਼ਨਸ ਦਾ ਪਤਨ ਹੁੰਦਾ ਹੈ ਜਾਂ ਗਿਰਾਵਟ ਵੱਲ ਜਾਂਦੀਆਂ ਨੇ। ਅੱਜ ਪੰਜਾਬ 'ਚ ਹਰ ਕਿਸੇ ਨੂੰ ਫਿਕਰ ਨਹੀਂ ਹੈ ਵੀ ਕੀ ਹੋ ਰਿਹਾ ਹੈ, ਕੀ ਕੀਤਾ ਗਿਆ ਹੈ। ਇਹਨਾਂ 4-5 ਦਹਾਕਿਆਂ 'ਚ ਸਾਨੂੰ ਕਿੱਥੇ ਲਿਆ ਕੇ ਕਿਵੇਂ ਇੰਟਰਨੈਸ਼ਨਲ, ਹੁਣ ਵਿਕਟਮ ਵੀ ਸਿੱਖ ਹੈ, ਮਾਰਨ ਵਾਲੇ ਕ੍ਰਿਮੀਨਲ ਵੀ ਸਾਰੇ, ਉਹ ਜਿਹੜੇ 18-18 16-16 ਸਾਲਾਂ ਦੇ ਮੁੰਡਿਆਂ ਨੂੰ ਕਿਹਨੇ ਪਾਸਪੋਰਟ ਦੇ, ਉਹਨਾਂ ਦੇ ਉੱਤੇ ਕ੍ਰਿਮੀਨਲ ਕੇਸ ਉੱਥੇ ਬਣਾਏ ਪਹਿਲਾਂ, ਫਿਰ ਕ੍ਰਿਮੀਨਲ ਕੇਸ ਬਣਾ ਕੇ ਉਹਨਾਂ ਦੇ ਪਾਸਪੋਰਟ ਬਣਾਏ। ਉਹਨਾਂ ਨੇ ਕਿਹਾ ਜੀ ਜੇ ਤੁਸੀਂ ਉੱਥੇ ਆਹ ਕਾਰਵਾਈਆਂ ਨਾ ਕੀਤੀਆਂ ਤੇ ਅਸੀਂ ਇੱਥੇ ਮਾਰ ਦਿਆਂਗੇ ਜਾਂ ਫੜ ਲਾਂਗੇ ਤੁਹਾਡੇ ਘਰ ਵਾਲਿਆਂ ਨੂੰ। ਸੋ ਇਹ ਗੈਂਗਸਟਰ ਕੋਈ ਰਿਕਰੂਟ ਇਹ ਨਹੀਂ ਹੈ ਵੀ ਇਹਨਾਂ ਨੇ ਕੋਈ ਦਫ਼ਤਰ ਖੋਲ੍ਹਿਆ ਸੀ ਉੱਥੇ ਭਰਤੀ ਹੋਈ। ਇਹ ਸਾਰੀਆਂ ਇੰਡੀਅਨ ਏਜੰਸੀਆਂ, NIA, ਰॉ ਨੇ ਇਸ ਪੰਜਾਬ ਪੁਲਿਸ ਦੇ ਜਿਹੜਾ ਕਰਪਟ ਕ੍ਰਿਮੀਨਲ ਨੈਟਵਰਕ ਹੈ ਇਹਨੂੰ ਵਰਤਿਆ ਰਿਕਰੂਟ ਕਰਨ ਲਈ ਵੀ, ਬਾਹਰ ਭਜਵਾਉਣ ਲਈ ਵੀ। ਬਾਅਦ 'ਚ ਫਿਰ ਜਦੋਂ ਪੈਸਾ ਫਲੋ ਹੋਣਾ ਸ਼ੁਰੂ ਹੁੰਦਾ ਫਰੌਤੀਆਂ ਦਾ ਜਾਂ ਦੂਜਾ, ਉਹਦੇ 'ਚ ਕਿਸੇ ਗੁਰਿੰਦਰਜੀਤ ਸਿੰਘ ਔਜਲੇ ਜਿਹੜਾ ਨਾਗਰੇ ਵਰਗੇ ਦੇ ਦਿਮਾਗ 'ਚ ਵੀ ਆ ਗਿਆ ਕਿ ਭਾਈ ਅਸੀਂ ਵੀ ਜਿਹੜਾ ਉਹ ਕਰ ਲਈਏ। ਇਹ ਤਾਂ ਇੱਕ ਜਿਹਨੂੰ ਕਿਸੇ ਨੇ ਕਿਹਾ ਸੀ ਕਿ ਇਟਸ ਐਨ ਟਿਪ ਆਫ ਐਨ ਆਈਸਬਰਗ। ਇਹਦੇ 'ਚ ਸਾਰੇ ਆਲਾ ਜਿਹੜੇ ਉਹਨਾਂ ਦੇ DGP ਲੈਵਲ ਦੇ ਲੋਕ, ਐਵੇਂ ਨਹੀਂ ਗੌਰਵ ਯਾਦਵ ਨੂੰ ਨਾਲ ਦੀ ਨਾਲ ਇੱਕ ਸਾਰ ਉਹਦੀ ਐਕਸਟੈਂਸ਼ਨ ਦੇ ਦਿੱਤੀ, ਕਿਉਂਕਿ ਇਹਨੂੰ ਨੈਟਵਰਕ ਨੂੰ ਸਾਰਾ ਇਹ ਜਿਹੜੀ ਕਾਊ ਬੈਲਟ ਹੈ, ਜਿਹੜਾ ਬ੍ਰਾਹਮਣ ਬਾਣੀਆ ਅਲਾਇੰਸ ਹੈ ਹਿੰਦੂ ਤਵੀਆਂ ਦਾ, ਉਸ ਨੇ ਪੰਜਾਬ ਨੂੰ ਡਿਸਟਰੋਏ ਕਰਨਾ, ਕੈਪਚਰ ਕਰਨਾ, ਕਰਵਾਉਣਾ 2027 'ਚ। ਔਰ ਇਹ ਜਦੋਂ ਸਾਰੀ ਡਿਬੇਟ ਚੱਲ ਰਹੀ ਹੈ ਕੁਆਇਟਲੀ ਪੰਜਾਬ ਦੇ ਵਿੱਚ SIR ਦੇ ਥੱਲੇ ਜਾਲੀ ਵੋਟਾਂ ਬਣ ਰਹੀਆਂ ਨੇ ਪ੍ਰਵਾਸੀਆਂ ਦੀਆਂ, ਔਰ ਜਿਹੜੇ ਜੈਨੂਇਨ ਸਿੱਖ ਨੇ ਉਹਨਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ। ਪਰ ਕਿਉਂਕਿ ਤੁਸੀਂ ਰੌਲਾ ਘਚੌੜਾ ਇਦਾਂ ਦਾ ਪਾ ਦਿਓ ਕਿ ਵੀ ਜਿਹੜੀ ਅਸਲੀ ਇਸ਼ੂ ਹੈ ਉਹਦੇ 'ਚ ਤੁਸੀਂ ਆਪਣਾ ਜਿਹੜਾ ਉਹ ਡਰਾਮਾ ਕਰੀ ਜਾਓ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।